ਕਿ ਅਮਰੀਕਨ ਜਿਹੜੇ ਲੋਕ ਆ ਇਨਫਲੇਸ਼ਨ ਤੋਂ ਘਬਰਾਏ ਜਿਹੜੇ ਉਹ ਹੋਏ ਨੇ। ਤੇ ਕਹਿੰਦੇ ਵੀ ਜਿਹੜੀਆਂ ਜੋਬ ਦੀਆਂ ਵੀ ਕਹਿ ਸਕਦੇ ਹਾਂ ਵੀ ਉਹ ਚੀਜ਼ਾਂ ਮੁਸ਼ਕਿਲ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਆ ਵੀ ਅੱਗੇ ਪਤਾ ਨਹੀਂ ਕੀ ਬਣਨਾ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਜਿਹੜੀਆਂ ਜੋਬਸ ਆ ਏਆਈ ਦੇ ਕਰਕੇ ਬਹੁਤ ਥਾਵਾਂ ਦੇ ਉੱਤੇ ਲੂਜ਼ ਵੀ ਹੋ ਰਹੀਆਂ। ਪਰ ਜੇ ਓਵਰਆਲ ਦੇਖਿਆ ਜਾਵੇ ਹਰਜੋਤ ਸਿੰਘ ਜੀ, ਏਆਈ ਨੇ ਜੋਬਸ ਕ੍ਰੀਏਟ ਵੀ ਬਹੁਤ ਜ਼ਿਆਦਾ ਜਿਹੜੀਆਂ ਉਹ ਨਾਲ ਦੇ ਨਾਲ ਕਰਨੀਆਂ ਆ। ਸੋ ਉਹਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਇਹੀ ਮੇਕ ਸ਼ੋਰ ਹਰਜੋਤ ਸਿੰਘ ਜੀ ਕਰਨਾ ਪੈਣਾ ਆ ਵੀ ਕੁਛ ਨਾ ਕੁਛ ਏਆਈ ਨੂੰ ਕਿੱਦਾਂ ਵਰਤਣਾ ਹੈ ਆਪਣੀ ਜੋਬ ਦੇ ਵਿੱਚ, ਉਸ ਦੀ ਸਿੱਖਿਆ ਲਈ ਜਾਵੇ ਤੇ ਉਸ ਨੂੰ ਜਿਹੜਾ ਆ ਫਿਰ ਤੁਸੀਂ ਠੀਕ ਕਰਕੇ ਅੱਗੇ ਜਿਹੜਾ ਆ ਉਹ ਲੈ ਕੇ ਜਾਓ, ਤਾਂ ਜੋ ਤੁਹਾਡੀ ਜਿਹੜੀ ਜ਼ਰੂਰਤ ਆ ਉਹ ਕੰਪਨੀਆਂ ਨੂੰ ਇਸੇ ਤਰੀਕੇ ਦੇ ਨਾਲ ਬਣੀ ਰਵੇ। ਸੋ ਕਹਿੰਦੇ ਵੀ ਜਿਹੜੇ ਅਮਰੀਕਨਸ ਆ ਕਹਿੰਦੇ ਵੀ ਈਵਨ ਰੈਜ਼ਿਲੀਐਂਟ ਹਾਇਰਿੰਗ ਚੱਲ ਰਹੀ ਆ। ਪਰ ਕਹਿੰਦੇ ਵੀ ਅਮਰੀਕਨਸ ਦਾ ਜਿਹੜਾ ਕੌਨਫੀਡੈਂਸ ਆ ਜੌਬਸ ਦੇ ਵਿੱਚ ਤੇ ਉਹਨਾਂ ਦੇ ਫਾਈਨੈਂਸਿਸ ਦੇ ਵਿੱਚ, ਉਹ ਹੁਣ ਓਨਾ ਨਹੀਂ ਰਿਹਾ ਹੈਗਾ। ਨਿਊਯਾਰਕ ਦਾ ਜਿਹੜਾ ਫੈਡਰਲ ਸਰਵੇ ਆਇਆ ਕੰਜ਼ਿਊਮਰ ਐਕਸਪੈਕਟੇਸ਼ਨਸ ਦਾ, ਉਹਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਇਨਫਲੇਸ਼ਨ ਤੋਂ ਐਕਸਪੈਕਟੇਸ਼ਨਸ ਆ ਉਹ ਆਲਰੇਡੀ ਘਟ ਚੁੱਕੀਆਂ ਹੈਗੀਆਂ ਆ। ਤੇ ਕਹਿੰਦੇ ਵੀ ਓਵਰਆਲ ਜੇ ਹੇਠਾਂ ਦੇਖੀਏ ਹਾਊਸ ਹੋਲਡਸ, ਉਹਨਾਂ ਨੇ ਜ਼ਿਆਦਾ ਹੀ ਟੈਨਸ਼ਨ ਜਿਹੜੀ ਉਹ ਜਤਾਈ ਹੈਗੀ ਆ ਲੇਆਫਸ ਨੂੰ ਲੈ ਕੇ, ਤੇ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਆ ਉਹਨਾਂ ਦੇ ਜਿਹੜੇ ਬੱਤਰ ਹੋਣ ਨੂੰ ਲੈ ਕੇ ਖਦਸ਼ੇ ਜਿਹੜੇ ਉਹ ਪ੍ਰਗਟਾਏ ਹੈਗੇ ਆ। ਕੰਜ਼ਿਊਮਰ ਕਹਿੰਦੇ ਵੀ ਜਿਹੜੀ ਪ੍ਰੋਫਿਟੇਬਿਲਟੀ ਹੈਗੀ ਆ ਜੌਬ ਲੋਸ ਕਰਨ ਦੀ, ਉਹ ਇਵੈਂਚੁਅਲੀ ਜਿਹੜੀ ਉਹ ਵਧੀ ਆ। ਸੋ ਕਹਿੰਦੇ ਵੀ ਮਿਨੀਮਮ ਡੈਟ ਪੇਮੈਂਟ ਮਿਸ ਕਰਨ ਦੀ ਜਿਹੜੀ ਪ੍ਰੋਬੇਬਿਲਿਟੀ ਆ ਹੁਣ ਉਹ 12.6% ਹੋ ਗਈ ਆ। ਸੋ ਕਹਿਣ ਦਾ ਮਤਲਬ ਆ ਵੀ 12.6% ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਖਤਰਾ ਆ ਵੀ ਉਹ ਕ੍ਰੈਡਿਟ ਕਾਰਡ ਦੀ ਹੁਣ ਮਿਨੀਮਮ ਪੇਮੈਂਟ ਵੀ ਨਹੀਂ ਦੇ ਸਕਣਗੇ। ਸੋ ਇੰਨਾ ਜਿਹੜਾ ਉਹ ਟੈਨਸ਼ਨ ਵਾਲੀ ਜਿਹੜੀ ਸਥਿਤੀ ਆ ਲੋਕਾਂ ਦੇ ਲਈ, ਕਈਆਂ ਦੇ ਲਈ ਜਿਹੜੀ ਉਹ ਬਣ ਚੁੱਕੀ ਆ। ਸੋ ਇਕਨੋਮੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਧੜਕੂ ਆ ਉਹ ਇਸ ਟਾਈਮ ਇਸੇ ਤਰੀਕੇ ਦਾ ਹੀ ਬਣਿਆ ਪਿਆ ਹੈ ਕਿ ਅਮਰੀਕਨ ਜਿਹੜੇ ਲੋਕ ਆ ਇਨਫਲੇਸ਼ਨ ਤੋਂ ਘਬਰਾਏ ਜਿਹੜੇ ਉਹ ਹੋਏ ਨੇ। ਤੇ ਕਹਿੰਦੇ ਵੀ ਜਿਹੜੀਆਂ ਜੋਬ ਦੀਆਂ ਵੀ ਕਹਿ ਸਕਦੇ ਹਾਂ ਵੀ ਉਹ ਚੀਜ਼ਾਂ ਮੁਸ਼ਕਿਲ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਆ ਵੀ ਅੱਗੇ ਪਤਾ ਨਹੀਂ ਕੀ ਬਣਨਾ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਜਿਹੜੀਆਂ ਜੋਬਸ ਆ ਏਆਈ ਦੇ ਕਰਕੇ ਬਹੁਤ ਥਾਵਾਂ ਦੇ ਉੱਤੇ ਲੂਜ਼ ਵੀ ਹੋ ਰਹੀਆਂ। ਪਰ ਜੇ ਓਵਰਆਲ ਦੇਖਿਆ ਜਾਵੇ ਹਰਜੋਤ ਸਿੰਘ ਜੀ, ਏਆਈ ਨੇ ਜੋਬਸ ਕ੍ਰੀਏਟ ਵੀ ਬਹੁਤ ਜ਼ਿਆਦਾ ਜਿਹੜੀਆਂ ਉਹ ਨਾਲ ਦੇ ਨਾਲ ਕਰਨੀਆਂ ਆ। ਸੋ ਉਹਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਇਹੀ ਮੇਕ ਸ਼ੋਰ ਹਰਜੋਤ ਸਿੰਘ ਜੀ ਕਰਨਾ ਪੈਣਾ ਆ ਵੀ ਕੁਛ ਨਾ ਕੁਛ ਏਆਈ ਨੂੰ ਕਿੱਦਾਂ ਵਰਤਣਾ ਹੈ ਆਪਣੀ ਜੋਬ ਦੇ ਵਿੱਚ, ਉਸ ਦੀ ਸਿੱਖਿਆ ਲਈ ਜਾਵੇ ਤੇ ਉਸ ਨੂੰ ਜਿਹੜਾ ਆ ਫਿਰ ਤੁਸੀਂ ਠੀਕ ਕਰਕੇ ਅੱਗੇ ਜਿਹੜਾ ਉਹ ਲੈ ਕੇ ਜਾਓ, ਤਾਂ ਜੋ ਤੁਹਾਡੀ ਜਿਹੜੀ ਜ਼ਰੂਰਤ ਆ ਉਹ ਕੰਪਨੀਆਂ ਨੂੰ ਇਸੇ ਤਰੀਕੇ ਦੇ ਨਾਲ ਬਣੀ ਰਵੇ। ਸੋ ਕਹਿੰਦੇ ਵੀ ਜਿਹੜੇ ਅਮਰੀਕਨਸ ਆ ਕਹਿੰਦੇ ਵੀ ਈਵਨ ਰੈਜ਼ਿਲੀਐਂਟ ਹਾਇਰਿੰਗ ਚੱਲ ਰਹੀ ਆ। ਪਰ ਕਹਿੰਦੇ ਵੀ ਅਮਰੀਕਨਸ ਦਾ ਜਿਹੜਾ ਕੌਨਫੀਡੈਂਸ ਆ ਜੌਬਸ ਦੇ ਵਿੱਚ ਤੇ ਉਹਨਾਂ ਦੇ ਫਾਈਨੈਂਸਿਸ ਦੇ ਵਿੱਚ, ਉਹ ਹੁਣ ਓਨਾ ਨਹੀਂ ਰਿਹਾ ਹੈਗਾ। ਨਿਊਯਾਰਕ ਦਾ ਜਿਹੜਾ ਫੈਡਰਲ ਸਰਵੇ ਆਇਆ ਕੰਜ਼ਿਊਮਰ ਐਕਸਪੈਕਟੇਸ਼ਨਸ ਦਾ, ਉਹਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਇਨਫਲੇਸ਼ਨ ਤੋਂ ਐਕਸਪੈਕਟੇਸ਼ਨਸ ਆ ਉਹ ਆਲਰੇਡੀ ਘਟ ਚੁੱਕੀਆਂ ਹੈਗੀਆਂ ਆ। ਤੇ ਕਹਿੰਦੇ ਵੀ ਓਵਰਆਲ ਜੇ ਹੇਠਾਂ ਦੇਖੀਏ ਹਾਊਸ ਹੋਲਡਸ, ਉਹਨਾਂ ਨੇ ਜ਼ਿਆਦਾ ਹੀ ਟੈਨਸ਼ਨ ਜਿਹੜੀ ਉਹ ਜਤਾਈ ਹੈਗੀ ਆ ਲੇਆਫਸ ਨੂੰ ਲੈ ਕੇ, ਤੇ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਆ ਉਹਨਾਂ ਦੇ ਜਿਹੜੇ ਬੱਤਰ ਹੋਣ ਨੂੰ ਲੈ ਕੇ ਖਦਸ਼ੇ ਜਿਹੜੇ ਉਹ ਪ੍ਰਗਟਾਏ ਹੈਗੇ ਆ। ਕੰਜ਼ਿਊਮਰ ਕਹਿੰਦੇ ਵੀ ਜਿਹੜੀ ਪ੍ਰੋਫਿਟੇਬਿਲਟੀ ਹੈਗੀ ਆ ਜੌਬ ਲੋਸ ਕਰਨ ਦੀ, ਉਹ ਇਵੈਂਚੁਅਲੀ ਜਿਹੜੀ ਉਹ ਵਧੀ ਆ। ਸੋ ਕਹਿੰਦੇ ਵੀ ਮਿਨੀਮਮ ਡੈਟ ਪੇਮੈਂਟ ਮਿਸ ਕਰਨ ਦੀ ਜਿਹੜੀ ਪ੍ਰੋਬੇਬਿਲਿਟੀ ਆ ਹੁਣ ਉਹ 12.6% ਹੋ ਗਈ ਆ। ਸੋ ਕਹਿਣ ਦਾ ਮਤਲਬ ਆ ਵੀ 12.6% ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਖਤਰਾ ਆ ਵੀ ਉਹ ਕ੍ਰੈਡਿਟ ਕਾਰਡ ਦੀ ਹੁਣ ਮਿਨੀਮਮ ਪੇਮੈਂਟ ਵੀ ਨਹੀਂ ਦੇ ਸਕਣਗੇ। ਸੋ ਇੰਨਾ ਜਿਹੜਾ ਉਹ ਟੈਨਸ਼ਨ ਵਾਲੀ ਜਿਹੜੀ ਸਥਿਤੀ ਆ ਲੋਕਾਂ ਦੇ ਲਈ, ਕਈਆਂ ਦੇ ਲਈ ਜਿਹੜੀ ਉਹ ਬਣ ਚੁੱਕੀ ਆ। ਸੋ ਇਕਨੋਮੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਧੜਕੂ ਆ ਉਹ ਇਸ ਟਾਈਮ ਇਸੇ ਤਰੀਕੇ ਦਾ ਹੀ ਬਣਿਆ ਪਿਆ ਹੈ।